ਪੁੱਛਣਾ ਇਹ ਚਾਹ ਰਿਹਾ ਕਿ ਜੀ ਸਦਰ ਟਰੰਪ ਤੁਹਾਨੂੰ ਪਤਾ ਅੱਜ ਵੀ ਉਹਦਾ ਸਟੇਟਮੈਂਟ ਹੈ ਕਿ ਜੀ ਅਸੀਂ ਇੱਕ ਪਾਸੇ ਮੁਜ਼ਾਕਰਾਤ ਕਰ ਰਹੇ ਹਾਂ ਲੇਕਿਨ ਅਗਰ ਮੁਜ਼ਾਕਰਾਤ ਕਾਮਯਾਬ ਨਾ ਹੋਏ ਤਾਂ ਫਿਰ ਬਹੁਤ ਕੁਝ ਵੱਡਾ ਬਹੁਤ ਬੁਰਾ ਹੀ ਹੋ ਸਕਦਾ ਨਾ। ਤੇ ਕੀ ਨਜ਼ਰ ਆ ਰਿਹਾ ਹੈ ਖੁਦਾ ਨਾ ਖਾਸਤਾ ਕੋਈ ਸਿਚੁਏਸ਼ਨ ਇਸ ਤਰ੍ਹਾਂ ਦੀ ਬਣਦੀ ਹੈ ਜਿਹੜੀ ਕਿ ਤੁਸੀਂ ਆਪ ਹੀ ਜ਼ਿਕਰ ਕਰ ਰਹੇ ਹੋ ਕਿ ਜੀ ਦੋਵੇਂ ਪਾਸੇ ਜਿਹੜੇ ਮਾਮਲਾਤ ਨੇ ਉਹ ਵੀ ਆਪਣੇ ਪੁਆਇੰਟਸ ਤੇ ਕਾਇਮ ਰਹਿਣਾ ਉਹਨਾਂ ਵੀ ਤੇ ਈਰਾਨ ਵੀ ਕਿਸੇ ਸੂਰਤ ਆਪਣੇ ਮਾਮਲਾਤ ਤੋਂ ਪਿੱਛੇ ਨਹੀਂ ਹਟੇਗਾ ਨਾ। ਤੇ ਖੁਦਾ ਨਾ ਖਾਸਤਾ ਕੋਈ ਸਿਚੁਏਸ਼ਨ ਬਣਦੀ ਕੀ ਲੱਗ ਰਿਹਾ ਕੋਈ ਖੁਦਾ ਨਾ ਖਾਸਤਾ ਕੋਈ ਵੱਡੀ ਜੰਗ ਹੋ ਸਕਦੀ ਜਾਂ ਕੋਈ ਛੋਟੇ ਪੈਮਾਨੇ ਤੇ ਕੁਝ ਟਾਰਗੇਟਡ ਕਾਰਵਾਈਆਂ ਹੋਣਗੀਆਂ ਰਜੀਮ ਚੇਂਜ ਹੋਏਗਾ ਉਹਦੇ ਬਾਅਦ ਕੋਈ ਨਵੀਂ ਇੱਕ ਸੂਰਤ ਹਾਲ ਬਣ ਜਾਏਗੀ। ਰਜੀਮ ਚੇਂਜ ਤੇ ਇਸੇ ਸੂਰਤ ਹੋ ਸਕਦੀ ਹੈ ਕਿ ਰਜੀਮ ਵਿੱਚ ਪਤਾ ਨਹੀਂ ਕਿੰਨੇ ਕੁ ਬੰਦੇ ਨੇ ਸਾਨੂੰ ਨਹੀਂ ਪਤਾ ਕਿ ਆਇਤੁੱਲਾ ਖਾਮਨਾਈ ਦਾ ਜਿਹੜਾ ਸੈਕੰਡ ਇਨ ਕਮਾਂਡ ਕੌਣ ਹੈ ਫਿਰ ਥਰਡ ਕੌਣ ਹੈ ਫਿਰ ਉਹਨਾਂ ਦਾ ਇੱਕ ਪੂਰਾ ਪੋਲੀਟੀਕਲ ਸਿਸਟਮ ਹੈ ਕਿੰਨੇ ਕੁ ਬੰਦੇ ਤੁਸੀਂ ਮਾਰ ਕੇ ਰਜੀਮ ਚੇਂਜ ਕਰਨੀ ਹੈ। ਵੈਨੇਜ਼ੁਏਲਾ ਵਿੱਚ ਤੇ ਤੁਸੀਂ ਡੈਲਸੀ ਰੋਡਰੀਗਜ਼ ਜਿਹੜੀ ਹੈ ਉਹਨੂੰ ਤੁਸੀਂ ਇੰਸਟਾਲ ਕੀਤਾ ਤੇ ਜਿਹੜਾ ਮਦੂਰੋ ਹੈ ਉਹਨੂੰ ਤੁਸੀਂ ਅਗਵਾ ਕਰ ਲਿਆ ਤੇ ਉਹ ਤੁਸੀਂ ਸੈਟਅਪ ਉਹੀ ਰਹਿਣ ਦਿੱਤਾ ਲੇਕਿਨ ਬੰਦਾ ਐਸਾ ਰੱਖ ਲਿਆ ਜਿਹੜਾ ਕਿ ਤੁਹਾਡੇ ਫੇਵਰ ਚ ਸੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਸੀ ਤੁਹਾਡੇ ਨਾਲ ਬਹਿ ਕੇ ਤੁਹਾਡੀ ਮਰਜ਼ੀ ਮੰਨਣਾ ਚਾਹੁੰਦਾ ਸੀ। ਈਰਾਨ ਦੇ ਵਿੱਚ ਤੁਹਾਡੇ ਕੋਲ ਕੀ ਆਪਸ਼ਨ ਹੈ ਅਗਰ ਤੁਸੀਂ ਸ਼ਾਹ ਦਾ ਬੇਟਾ ਇੱਥੇ ਇੰਸਟਾਲ ਕਰਨਾ ਚਾਹੁੰਦੇ ਹੋ ਤੇ ਉਹਨੂੰ ਤੇ ਇੱਥੇ ਈਰਾਨ ਦੇ ਵਿੱਚ ਕੋਈ ਇਨਸਾਨ ਜਿਹੜਾ ਬਿਲਕੁਲ ਪਸੰਦ ਹੀ ਨਹੀਂ ਕਰਦਾ ਉਹ ਤੇ ਇੰਸਟਾਲ ਨਹੀਂ ਹੋ ਸਕਦਾ। ਫਿਰ ਕੀ ਇਹਨਾਂ ਨੇ ਕੋਈ ਬੰਦੇ ਖਰੀਦੋ ਫਰੋਖਤ ਦਾ ਵੀ ਈਰਾਨ ਵਿੱਚ ਬਹੁਤ ਕੰਮ ਹੁੰਦਾ ਹੈ। ਦੋਨੋਂ ਦਫਾ ਦੇ ਇਨਸੀਡੈਂਟ ਚ ਅਸੀਂ ਪਿਛਲੀ ਜਿਹੜੀ ਵਾਰ ਹੋਈ ਹੈ ਤੇ ਇਸ ਦਫਾ ਜਿਹੜਾ ਰਾਇਟਸ ਹੋਏ ਨੇ ਅਸਾਂ ਵੇਖਿਆ ਕਿ ਇੰਨਾ ਮੁਸ਼ਕਲ ਨਹੀਂ ਈਰਾਨ ਦੇ ਵਿੱਚ ਪੈਨੀਟ੍ਰੇਟ ਕਰਨਾ। 40,000 ਤੋਂ ਜ਼ਿਆਦਾ ਐਲਾਨ ਮਸਕ ਦੇ ਸਟਾਰਲਿੰਕ ਦੇ ਟਰਮੀਨਲ ਅੰਦਰ ਆ ਚੁੱਕੇ ਸਨ। ਕੋਈ ਤਕਰੀਬਨ 1 ਲੱਖ ਤੋਂ ਜ਼ਿਆਦਾ ਜਿਹੜਾ ਵੈਪਨ ਤੇ ਸਾਇਲੈਂਸਰ ਜਿਹੜਾ ਅੰਦਰ ਆ ਚੁੱਕਿਆ ਸੀ। ਕਿੰਨੇ ਹੀ ਜ਼ਿਆਦਾ ਜਿਹੜੇ ਸਨ ਉੱਥੇ ਇੰਡੀਅਨ ਨੈਸ਼ਨਲ ਤੇ ਕੁਰਦ ਜਿਹੜੇ ਸਨ ਉਹ ਅੰਦਰ ਵਿੱਚ ਮੌਜੂਦ ਸਨ ਜਿਹੜੇ ਕਿ ਮਸਜਿਦਾਂ ਨੂੰ ਐਂਬੂਲੈਂਸਾਂ ਨੂੰ ਇਨਫਰਾਸਟ੍ਰਕਚਰ ਨੂੰ ਅੱਗਾਂ ਪਿਲਾਉਂਦੇ ਸਨ ਤੇ ਤਕਰੀਬਨ 4,000 ਤੋਂ ਜ਼ਿਆਦਾ ਬੰਦਾ ਉਹਨਾਂ ਨੇ ਪੁਆਇੰਟ ਬਲੈਕ ਤੇ ਅਸੈਸੀਨੇਟ ਕਰ ਦਿੱਤਾ ਜਿਹਨੂੰ ਵੈਸਟਰਨ ਮੀਡੀਆ ਪਿਆ ਆਂਦਾ ਜੀ ਈਰਾਨੀ ਹੁਕੂਮਤ ਨੇ ਮਾਰਿਆ। ਉਹ ਇਹਦੇ ਤੋਂ ਜ਼ਿਆਦਾ ਤੇ ਤੁਸੀਂ ਕੁਝ ਨਹੀਂ ਕਰ ਸਕਦੇ। ਅਗਰ ਮੁਲਕ ਥੋੜਾ ਜਿਹਾ ਕਮਜ਼ੋਰ ਜਾਂ ਹਲਕਾ ਹੁੰਦਾ ਤੇ ਉਸੇ ਵਕਤ ਹੀ ਟਹਿ ਜਾਂਦਾ 4,000 ਬੰਦਾ ਸੜਕਾਂ ਤੇ ਤੁਹਾਡੇ ਮਰ ਜਾਏ ਅੱਗਾਂ ਲੱਗ ਜਾਣ ਤੇ ਪੂਰਾ ਮੁਲਕ ਤੁਹਾਡਾ ਜਿਹੜਾ ਇੱਕ ਡਿਫਰੈਂਟ ਨੈਟਵਰਕ ਤੇ ਚੱਲਦਾ ਪਿਆ ਹੋਵੇ ਤੇ ਉਹ ਈਰਾਨ ਦੇ ਵਿੱਚ ਇਹ ਕਮਜ਼ੋਰੀਆਂ ਤੇ ਹੈ ਨੇ ਕਿ ਲੇਕਿਨ ਉਹ ਫਿਰ ਕਾਬੂ ਪਾ ਲੈਂਦਾ ਚੀਜ਼ਾਂ ਇਨਫਿਲਟ੍ਰੇਟ ਤੇ ਕਰਦੀਆਂ ਨੇ। ਈਰਾਨ ਦਾ ਲੈਂਡ ਮਾਸ ਇੰਨਾ ਜ਼ਿਆਦਾ ਹੈ ਕਿ ਉਹਦੇ ਵਿੱਚ ਬਾਰਡਰ ਕੰਟਰੋਲ ਦਾ ਵੀ ਬਹੁਤ ਪ੍ਰੋਬਲਮ ਹੈ। ਫਿਰ ਮਹਿੰਗਾਈ ਬੇਰੋਜ਼ਗਾਰੀ ਤੇ ਗੁਰਬਤ ਤੇ ਸੈਂਕਸ਼ਨਸ ਦੀ ਵਜ੍ਹਾ ਨਾਲ ਕਰਪਸ਼ਨ ਦਾ ਇੰਨਾ ਜ਼ਿਆਦਾ ਵੇ ਕਿ ਉੱਥੇ ਲੋਕ ਖਰੀਦੇ ਤੇ ਵਿਕੇ ਵੀ ਜ਼ਰੂਰ ਜਾ ਸਕਦੇ ਹੁੰਦੇ। ਹੁਣ ਨਹੀਂ ਮਾਲੂਮ ਕਿ ਕੀ ਇਹਨਾਂ ਨੇ ਕਿਹੜਾ ਬੰਦਾ ਇਹਨਾਂ ਨੇ ਟਾਰਗੇਟ ਕੀਤਾ ਹੋਵੇ ਜਿਹੜਾ ਇਸੇ ਐਸਟੈਬਲਿਸ਼ਮੈਂਟ ਵਿੱਚ ਹੋਵੇਗਾ ਜਿਹੜੇ ਉਤਲੇ 10-15 ਬੰਦੇ ਇਹਨਾਂ ਨੇ ਅਗਰ ਖਤਮ ਕਰ ਦਿੱਤੇ ਤੇ ਉਹਨੂੰ ਵਕਤੀ ਤੌਰ ਤੇ ਇਸੇ ਸੈਟਅਪ ਦੇ ਉੱਤੇ ਉਹ ਬਿਠਾ ਦੇਣਗੇ। ਇੱਕ ਇਹ ਪਲੌਜ਼ੇਬਲ ਸਿਚੁਏਸ਼ਨ ਹੈ। ਅਗਰ ਉਹ ਐਸੀ ਕੋਈ ਸੂਰਤ-ਏ-ਹਾਲ ਨਹੀਂ ਲੱਭਦੀ ਤੇ ਫਿਰ ਕੀ ਇੱਥੇ ਫਿਰ ਕੋਈ ਪ੍ਰੌਕਸੀ ਗਵਰਨਮੈਂਟ ਬਣਾਉਣ ਦੇ ਫਿਰ ਗਵਰਨਮੈਂਟ ਇਨ ਐਗਜ਼ਾਈਲ ਬਣਾਉਣ ਦੇ ਫਿਰ ਫੋਰਸਫੁਲ ਇੱਥੇ ਕੋਈ ਯੂਨਾਈਟਿਡ ਨੇਸ਼ਨ ਮਤਲਬ ਇਹ ਗੱਲਾਂ ਤੇ ਬਹੁਤ ਦੂਰ ਤੱਕ ਜਾਣਦੀਆਂ। ਜਦੋਂ ਫਿਰ ਇੰਨੇ ਇਹਨਾਂ ਨੂੰ ਫੈਲਾ ਕੇ ਵੇਖਿਆ ਜਾਂਦਾ ਹੈ ਤੇ ਫਿਰ ਟਰੰਪ ਨੇ ਆਖਿਆ ਕਿ ਉਹ ਇੰਟਰਸਟਿਡ ਨਹੀਂ ਤੇ ਫਿਰ ਤੁਸੀਂ ਟਾਈਮਿੰਗ ਵੇਖੋ ਕਿ 2 ਮਿਲੀਅਨ ਡਾਕੂਮੈਂਟ ਐਪਸਟੀਨ ਫਾਈਲ ਦੇ ਮਜ਼ੀਦ ਜਿਹੜੇ ਨੇ ਲੀਕ ਹੋ ਗਏ ਨੇ। ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਇਸਰਾਈਲ ਦਾ ਪੂਰਾ ਨੈਟਵਰਕ ਸੀ ਜਿਹਦੇ ਵਿੱਚ ਉਹ ਸੈਕਸ਼ੂਅਲ ਬਲੈਕਮੇਲਿੰਗ ਤੋਂ ਲੈ ਕੇ ਪੈਸਿਆਂ ਦੀ ਬਲੈਕਮੇਲਿੰਗ ਤੱਕ ਸਾਰਾ ਉਹ ਵਿੱਚ ਸ਼ਾਮਿਲ ਸੀ। ਤੇ ਇਹਦੇ ਤੋਂ ਪਹਿਲਾਂ ਅਸੀਂ ਸੁਣਦੇ ਸਾਂ ਕਿ ਜੀ ਟਰੰਪ ਐਪਸਟੀਨ ਫਾਈਲ ਵਿੱਚ ਨਹੀਂ। ਹੁਣ ਜਿਹੜੇ ਨਵੇਂ ਡਾਕੂਮੈਂਟ ਆਏ ਨੇ ਤੇ ਉਹਦੇ ਵਿੱਚ ਤਸਵੀਰਾਂ ਵੀ ਨੇ ਤੇ ਟਰੰਪ ਆਪ ਵੀ ਪਤਾ ਲੱਗਿਆ ਕਿ ਜੀ ਉਹ ਬਕਾਇਦਾ ਉਸ ਇੰਤਹਾਈ ਇੱਕ ਕਰੀਆ ਕਿਸਮ ਦੇ ਨੈਟਵਰਕ ਦਾ ਬਹੁਤ ਕਰੀਬੀ ਹਿੱਸਾ ਵੀ ਰਿਹਾ ਵੇ। ਤੇ ਇਹ ਇੱਕ ਇੰਡੀਕੇਸ਼ਨ ਸੀ ਕਿ ਤੇਰੇ ਕੋਲ ਹੋਰ ਕੋਈ ਰਾਸਤਾ ਨਹੀਂ ਇਸ ਜੰਗ ਵਿੱਚ ਤੂੰ ਜਾਣਾ ਹੀ ਜਾਣਾ ਹੈ। ਲੇਕਿਨ ਅਮਰੀਕਾ ਜੰਗ ਚਾਹੁੰਦਾ ਨਹੀਂ ਤੇ ਜਿਹੜੇ ਪੈਂਟਾਗਨ ਦੇ ਵਿੱਚ ਜੰਗ ਸਮਝਣ ਵਾਲੇ ਲੋਕ ਨੇ ਉਹ ਇਹ ਕਹਿ ਰਹੇ ਨੇ ਕਿ ਜੰਗ ਵਿੱਚ ਜਾਣ ਦਾ ਮਤਲਬ ਹੈ ਕਿ ਈਰਾਨ ਨਾਲ ਤੁਸੀਂ ਲੰਬੀ ਜੰਗ ਕਰਨੀ ਤੇ ਕੀ ਤੁਸੀਂ ਲੰਬੀ ਜੰਗ ਵਾਸਤੇ ਤਿਆਰ ਹੈ। ਉਹ ਟਰੰਪ ਲੰਬੀ ਜੰਗ ਨਹੀਂ ਕਰਨਾ ਚਾਹੁੰਦਾ ਕਿਉਂਕਿ ਅਗਰ ਬਾਡੀ ਬੈਗਸ ਅਮਰੀਕਾ ਵਾਪਸ ਜਾਣਾ ਸ਼ੁਰੂ ਹੁੰਦੇ ਤੇ ਉਹ ਅਮਰੀਕਾ ਨੂੰ ਸਿਰਫ ਮਾਰਨ ਦਾ ਪਤਾ ਹੈ। ਆਪਣੀਆਂ ਲਾਸ਼ਾਂ ਵਾਪਸ ਲੈਣ ਵਾਸਤੇ ਉਹ ਇਸ ਬਾਰੇ ਚ ਬਹੁਤ ਸੈਂਸਿਟਿਵ ਨੇ ਤੇ ਇਸਰਾਈਲ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਹੁਣ ਪੁਸ਼ ਕਰ ਰਿਹਾ ਲਿਹਾਜ਼ਾ ਇਸ ਗੱਲ ਦਾ ਇਸ ਵਕਤ ਕੋਈ 100% ਜਵਾਬ ਤੁਹਾਨੂੰ ਕਿਸੇ ਕੋਲ ਵੀ ਨਹੀਂ ਮਿਲੇਗਾ। ਸੂਰਤ-ਏ-ਹਾਲ ਸਿਰਫ ਇਹ ਵੇ ਕਿ ਟਰੰਪ ਕੋਲ ਵਾਪਸੀ ਦਾ ਰਸਤਾ ਨਹੀਂ। ਉਹਨੂੰ ਵਾਪਸੀ ਦੇ ਰਸਤੇ ਵਾਸਤੇ ਇੱਕ ਵਿਕਟਰੀ ਦੀ ਕੋਈ ਰਿਟੋਰਿਕ ਜਾਂ ਸਿਚੁਏਸ਼ਨ ਚਾਹੀਦੀ ਹੈ ਜਿਹਦੇ ਵਿੱਚ ਉਹ ਜਾਂ ਤੇ ਇਹ ਆਖੇ ਕਿ ਵੇਖੋ ਮੈਂ ਈਰਾਨ ਨੂੰ ਡਰਾ ਕਰ ਇਹ ਡੀਲ ਜਿਹੜੀ ਹੈ ਪਰਫੈਕਟ ਡੀਲ ਲੈ ਲਈ ਤੇ ਰੀਜਨਲ ਕੰਟਰੀਜ਼ ਆਉਂਦੇ ਨੇ ਪਏ ਕਿ ਚਲੋ ਅਸੀਂ ਟਰੰਪ ਨੂੰ ਇਹ ਰਸਤਾ ਦੇ ਦਿੰਦੇ ਹਾਂ ਅਗਰ ਫਿਲਹਾਲ ਇਹ ਮੁਸੀਬਤ ਸਾਡੇ ਤੋਂ ਟਲਦੀ ਹੈ। ਲੇਕਿਨ ਫਿਲਹਾਲ ਟਲੇਗੀ ਇਹ ਮੁਸੀਬਤ 5 ਸਾਲ ਬਾਅਦ 10 ਸਾਲ ਬਾਅਦ ਫੇਰ ਆ ਜਾਏਗੀ। ਜਿੰਨੀ ਦੇਰ ਤੱਕ ਈਰਾਨ ਸੋਵਰੈਨਿਟੀ ਨਾਲ ਆਪਣੇ ਇੱਕ ਮੁਲਕ ਦੀ ਤਰ੍ਹਾਂ ਖੜਾ ਰਹਿੰਦਾ ਹੈ ਇਹ ਬਾਰ-ਬਾਰ ਇਹ ਚੀਜ਼ ਵਾਪਸ ਆਵੇਗੀ ਵਕਤੀ ਤੌਰ ਤੇ ਟਲੇ ਦੀ। ਈਰਾਨ ਨੂੰ ਮੇਰਾ ਖਿਆਲ ਹੈ ਈਰਾਨ ਨੂੰ ਨਿਊਕਲੀਅਰ ਥ੍ਰੈਸ਼ਹੋਲਡ ਸਟੇਟ ਦੀ ਬਜਾਏ ਨਿਊਕਲੀਅਰ ਪਾਵਰ ਬਣ ਜਾਣਾ ਚਾਹੀਦਾ ਤੇ ਆਪਣੇ ਜਿਹੜੇ ਸਿਕਿਉਰਿਟੀ ਜਿਹੜੇ ਪੈਕਟ ਨੇ
ਉਹ ਚਾਈਨਾ ਨਾਲ, ਰਸ਼ੀਆ ਨਾਲ, ਸਾਡੇ ਨਾਲ ਬਹੁਤ ਬਹੁਤ ਕਲੋਜ਼ ਕਰ ਲੈਣੇ ਚਾਹੀਦੇ ਨੇ ਤੇ ਆਪਣੀ ਇਸ ਰਿਲਕਟੈਂਸ ਤੋਂ ਬਾਹਰ ਨਿਕਲ ਜਾਣਾ ਚਾਹੀਦਾ ਹੈ ਕਿ ਸਾਡੀ ਹਿਸਟਰੀ ਰਸ਼ੀਆ ਨਾਲ ਕੀ ਸੀ, ਅਸੀਂ ਕਿੰਨਾ ਟਰਸਟ ਕਰੀਏ, ਜਾਂ ਚਾਈਨਾ ਨੇ ਸਾਡੀ ਹੈਲਪ ਨਹੀਂ ਕੀਤੀ ਸੀ ਜਦੋਂ ਸਾਡੇ ਤੇ ਸੈਂਕਸ਼ਨਸ ਲੱਗੀਆਂ ਸਨ। ਤੇ ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲ ਕੇ ਉਹਨੂੰ ਆਪਣੇ ਆਪ ਨੂੰ ਨਾਰਥ ਕੋਰੀਆ ਵਾਂਗੂ ਇੰਨਾ ਕੰਸੋਲੀਡੇਟ ਕਰ ਲੈਣਾ ਚਾਹੀਦਾ ਹੈ ਕਿ ਕੋਈ ਹੋਰ ਅਟੈਕ ਨਾ ਕਰੇ। ਅਗਰ ਉਹ ਐਸਾ ਨਹੀਂ ਕਰਦਾ ਤਾਂ ਉਹਦੇ ਤੋਂ ਇੱਕ ਸਟੈਪ ਪਿੱਛੇ ਵੀ ਇਹ ਵੇ ਕਿ ਟਾਈਮ ਉਹਨੂੰ ਰੀਜਨਲ ਪਾਵਰ ਬਾਏ ਕਰਕੇ ਦਿੰਦੀਆਂ ਰਹਿਣਗੀਆਂ, ਭਾਵੇਂ ਉਹ ਕਤਰ 'ਚ ਹੋਵੇ ਤੇ ਭਾਵੇਂ ਉਹ ਇਸਤੰਬੁਲ 'ਚ ਹੋਵੇ ਤੇ ਭਾਵੇਂ ਕਿਤੇ ਹੋਰ ਤੁਸੀਂ ਜਗ੍ਹਾ ਤੇ ਬਹਿ ਕੇ ਜੀ ਜੀ ਡਿਸਕਸ਼ਨ ਜੀ ਕਰ ਲਓ। ਲੇਕਿਨ ਅਲਟੀਮੇਟਲੀ ਆਬਜੈਕਟਿਵ ਜੀ ਜਿਹੜੇ ਨੇ ਉਹ ਅਚੀਵ ਜਦੋਂ ਤੱਕ ਨਾ ਹੋਏ, ਤੇ ਆਬਜੈਕਟਿਵ ਜਿਹੜੇ ਨੇ ਉਹ ਇੱਕ ਬੰਦਾ ਮਾਰਨਾ ਨਹੀਂ, ਦੋ ਬੰਦੇ ਮਾਰਨੇ ਨਹੀਂ, ਆਬਜੈਕਟਿਵ ਹੈ ਵੀ ਕਿ ਇੱਕ ਐਸਾ ਸੈਟਅਪ ਹੈ, ਇੱਕ ਐਸਾ ਸਿਸਟਮ ਲਿਆਉਣਾ ਰਜੀਮ ਜਿਹੜਾ ਕਿ ਬਿਲਕੁਲ। ਇਸਰਾਈਲ ਵਾਸਤੇ ਕਿਸੇ ਕਿਸਮ ਦਾ ਪ੍ਰੋਬਲਮ ਨਾ ਹੋ। ਅੱਛਾ ਮੈਡਮ, ਮੈਂ ਚਾਹਾਂਗਾ ਬਰੀਫਲੀ ਆਖਿਰ ਵਿੱਚ ਇਹ ਦੱਸ ਦਿਓ ਕਿ ਇਹ ਜਿਹੜੇ ਮੁਜ਼ਾਕਰਾਤ ਨੇ, ਜ਼ਾਹਿਰ ਹੈ ਪਹਿਲੇ ਵੀ ਹੁੰਦੇ ਰਹੇ ਨੇ ਤੇ ਕੋਈ ਪਹਿਲੀ ਵਾਰੀ ਨਹੀਂ ਹੋ ਰਹੇ, ਤੇ ਇਸ ਵਾਰੀ ਜਿਹੜੇ ਮੁਜ਼ਾਕਰਾਤ ਨੇ ਉਹਨਾਂ ਤੋਂ ਕੋਈ ਉਮੀਦ ਲਾਈ ਜਾ ਸਕਦੀ ਹੈ? ਕਿਉਂਕਿ ਪਹਿਲੇ ਹੋਏ ਨੇ ਔਰ ਤੁਸੀਂ ਕਹਿ ਰਹੇ ਹੋ ਕਿ ਸਿਰਫ ਟਾਈਮ ਗੇਨ ਹੋ ਸਕਦਾ ਜਾਂ ਕੋਈ ਫੇਸ ਸੇਵਿੰਗ ਹੋ ਸਕਦੀ, ਇਹਨਾਂ ਮੁਜ਼ਾਕਰਾਤ ਤੋਂ ਨਜ਼ਰ ਕੀ ਆ ਰਿਹਾ ਹੈ? ਕੋਈ ਹੈ ਉਮੀਦ ਲਾਈ ਜਾ ਸਕਦੀ ਹੈ? ਦੇਖिए ਮੁਜ਼ਾਕਰਾਤ ਵਾਸਤੇ ਜੋ ਵੈਸਟ ਨੇ ਇਸਰਾਈਲ ਦੀ ਤਰਫੋਂ ਡਿਕਟੇਟ ਕੀਤੀਆਂ ਹੋਇਆਂ 3 ਸ਼ਰਤਾਂ ਜਿਹੜੀਆਂ ਨੇ ਉਹ ਸਾਹਮਣੇ ਰੱਖੀਆਂ ਨੇ ਕਿ ਆਪਣਾ ਨਿਊਕਲੀਅਰ ਪ੍ਰੋਗਰਾਮ ਜੀ ਬੰਦ ਜੀ ਕਰੋ, ਆਪਣਾ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਬੰਦ ਕਰੋ ਤੇ ਰੀਜਨਲ ਪ੍ਰੌਕਸੀਜ਼ ਨੂੰ ਦੇ ਨਾਲ तमाम ਤਾਲੁਕਾਤ ਖਤਮ ਕਰੋ। ਤੇ ਈਰਾਨ ਨੇ ਆਖਿਆ ਹੈ ਤਰੇਵੇਂ ਜਿਹੜੀਆਂ ਨੇ ਜੀ ਅਸੀਂ ਨਹੀਂ ਮੰਨਣੀਆਂ। ਹੁਣ ਅਗਰ ਇਹਨਾਂ ਤਰਵਾਂ ਜੀ ਵਿੱਚੋਂ ਕੋਈ ਇੱਕ ਠੀਕ ਮੰਨਦੇ ਨੇ ਜਾਂ ਕੋਈ ਫੇਸ ਕੀਪਿੰਗ ਵਾਸਤੇ ਵਕਤੀ ਤੌਰ ਤੇ ਆਂਦੇ ਨੇ ਅਸੀਂ ਇਹ ਕਰ ਲੈਂਦੇ ਹਾਂ, ਤੇ ਉਹ ਕੀ ਆਖਣਗੇ? ਈਰਾਨ ਕੀ ਆਖੇਦਾ ਮੈਂ ਆਪਣਾ ਜੀ ਨਿਊਕਲੀਅਰ ਪ੍ਰੋਗਰਾਮ ਰੋਲ ਬੈਕ ਕਰ ਲੈਣਾ ਵਾ ਪੀਸਫੁਲ, ਤੇ ਉਹ ਤੇ ਆਲਰੇਡੀ ਨਹੀਂ ਪੀਸਫੁਲ ਹੈ, ਉਹਨੂੰ ਰੋਲ ਬੈਕ ਕਰਕੇ ਸਹੀ ਕੀ? ਜਾਂ ਮੈਂ ਇਨਰਿਚਡ ਯੂਰੇਨੀਅਮ, ਜਿਵੇਂ ਅੱਗੇ ਵੀ JCPO ਸਾਈਨ ਹੋਇਆ ਸੀ ਤੇ ਈਰਾਨ ਨੇ ਉਹ ਟ੍ਰਾਂਸਫਰ ਕਰ ਦਿੱਤਾ ਸੀ ਰਸ਼ੀਆ ਦੇ ਕੋਲ, ਐਗਰੀਮੈਂਟ ਦਾ ਹਿੱਸਾ ਸੀ ਕਿ ਉਹ ਈਰਾਨ ਕੋਲ ਉਹ ਯੂਰੇਨੀਅਮ ਨਹੀਂ ਹੋਵੇਗਾ ਜਿਹੜਾ ਇਨਰਿਚਡ ਹੈ। ਤੇ ਉਹ ਇਸ ਦਫਾ ਵੀ ਕਿ ਰਸ਼ੀਆ ਜਾਂ ਚਾਈਨਾ ਦੀ ਤਰਫ ਕਿਰੇ ਟ੍ਰਾਂਸਫਰ ਕਰੇਗਾ ਆਪਣਾ ਇਨਰਿਚਡ ਯੂਰੇਨੀਅਮ ਜਾਂ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ, ਉਹ ਆਪਣਾ ਕਿਉਂ ਬੰਦ ਕਰੇ? ਆਈ ਮੀਨ ਉਹ ਤੇ ਹੈਵੀ ਨਿਊਕਲੀਅਰ ਪ੍ਰੋਗਰਾਮ ਨਹੀਂ। ਤੇ ਦੂਸਰਾ ਹੈ ਕਿ ਜਿਹੜਾ ਇਰਾਕ ਦੇ ਵਿੱਚ, ਸੀਰੀਆ ਦੇ ਵਿੱਚ ਤੇ ਯਮਨ ਦੇ ਵਿੱਚ ਜਿਹੜੀ ਹੈ ਤੁਹਾਡੇ ਜਿਹੜਾ ਇੱਕ ਐਕਸੈਸ ਆਫ ਰੈਜ਼ਿਸਟੈਂਸ ਹੈ ਉਹਦੇ ਨਾਲ तमाम ਕਨੈਕਸ਼ਨ ਆਪਣੇ ਖਤਮ ਕਰੋ, ਉਹਨਾਂ ਨੂੰ ਸਪੋਰਟ ਕਰਨਾ ਖਤਮ ਕਰੋ। ਇਹ ਵੇ ਵੈਸਟ ਦੀ ਤਰਫੋਂ। ਹੁਣ ਈਰਾਨ ਦੀ ਕੀ ਨਿਗੋਸੀਏਸ਼ਨ ਦੇ ਪੁਆਇੰਟਸ ਨੇ ਇਹ ਸਾਨੂੰ ਨਹੀਂ ਪਤਾ ਕਿ ਈਰਾਨ ਅਗਰ ਨਿਗੋਸੀਏਟ ਕਰਨਾ ਚਾਹੁੰਦਾ ਹੈ ਤੇ ਕਿਸ ਬੁਨਿਆਦ ਤੇ ਹੋ ਸਕਦਾ ਹੈ। ਉਹ ਆਪਣੀਆਂ ਸੈਂਕਸ਼ਨਸ ਖਤਮ ਕਰਨਾ ਚਾਹੁੰਦਾ ਹੋਵੇ, ਸਵਿਫਟ ਸਿਸਟਮ ਵਿੱਚ ਵਾਪਸ ਜਾਣਾ ਚਾਹੁੰਦਾ ਹੋਵੇ, ਤੇ ਔਰ ਰੀਸੈਂਟਲੀ ਹੁਣ ਜਿਹੜਾ ਰੈਵੋਲੂਸ਼ਨਰੀ ਗਾਰਡ ਹੈ ਯੂਰਪ ਨੇ ਉਹਨੂੰ ਟੈਰਰਿਸਟ ਆਰਗੇਨਾਈਜੇਸ਼ਨ, ਇੱਕ ਮੁਲਕ ਦੀ ਫੌਜ ਨੂੰ ਜਿਹੜਾ ਡਿਕਲੇਅਰ ਕਰ ਦਿੱਤਾ, ਜੀ ਹੋ ਜੀ ਸਕਦਾ ਹੈ ਬਿਲकुल ਇਹਨੂੰ है ਰੋਲ ਬੈਕ ਕਰਵਾਉਣਾ ਚਾਹੁੰਦਾ ਹੋਵੇ। बिल्कुल है ਲੇਕਿਨ ਵਕਤੀ ਤੌਰ ਤੇ ਕੋਈ ਵੀ ਇਹਨਾਂ ਪਾਵਰਸ ਵਿੱਚੋਂ ਬੇਵਕੂਫ ਨਹੀਂ। ਵਕਤੀ ਤੌਰ ਤੇ ਤੁਰਕੀ, ਪਾਕਿਸਤਾਨ, ਇਜਿਪਟ ਤੇ ਗਲਫ ਦੇ ਕੁਝ ਜਿਹੜੇ ਸਟੇਟਸ ਨੇ, ਇਹ ਸਾਰੇ ਇਸ ਵਕਤ ਇਹ ਸੋਚਦੇ ਨੇ ਕਿ ਟਰੰਪ जी ਅਗਰ ਇਸ ਵਕਤ ਬਹੁਤ ਬੁਰੀ ਤਰ੍ਹਾਂ ਇੱਕ ਬਲੈਕਮੇਲਿੰਗ ਰੈਕਟ ਦੇ ਵਿੱਚ ਫਸ ਚੁੱਕਿਆ ਹੈ ਤੇ ਉਹਨੂੰ ਵਾਪਸੀ ਦਾ ਰਸਤਾ ਚਾਹੀਦਾ ਹੈ ਜਿਹਦੇ ਵਿੱਚ ਉਹਦੀ ਵਾਪਸੀ ਹਾਰ ਨਹੀਂ ਜੀਤ ਲੱਗੇ, ਤੇ ਅਸੀਂ ਮਿਲ ਕੇ ਉਹਨੂੰ ਇਹ ਰਸਤਾ ਦੇ ਦਿੰਦੇ ਹਾਂ। ਐਨਜੀ ਹੈ ਜਿਵੇਂ ਇੱਕ ਬੱਚੇ ਨੂੰ ਟੈਂਟਰਮ ਨੇ ਤੇ ਉਹਨੂੰ अच्छा ਚੁੱਪ ਕਰਾਉਣ ਵਾਸਤੇ ਤੁਸੀਂ ਉਹਨੂੰ ਲੋਲੀਪੌਪ ਫੜਾ ਦਿੰਦੇ ਹੋ। ਉਹ ਈਰਾਨ ਨਾਲ ਬਹਰਹਾਲ ਬਹੁਤ ਜ਼ਿਆਦਤੀ ਹੋਵੇਗੀ, ਲੇਕਿਨ ਦੂਸਰੀ ਸੂਰਤ ਵਿੱਚ ਫਿਰ ਈਰਾਨ ਤੇ ਹਮਲਾ ਹੁੰਦਾ ਹੈ ਜਿਹਦੇ ਨਾਲ ਈਰਾਨ ਅਗਰ ਨੁਕਸਾਨ ਬਹੁਤ ਕਰੇਗਾ ਤੇ ਈਰਾਨ ਦਾ ਵੀ ਬਹੁਤ ਨੁਕਸਾਨ ਹੋਵੇਗਾ। ਲਿਹਾਜ਼ਾ ਚੀਜ਼ਾਂ ਲਈ ਕਲੀਅਰ बिल्कुल है ਨਹੀਂ ਅੰਟਿਲ बिल्कुल ਐਂਡ ਅਨਲੈਸ ਕਿ ਇਹ ਗੱਲ ਸਾਹਮਣੇ ਨਹੀਂ ਹੁੰਦੀ ਕਿ ਦੋਵੇਂ ਪਾਰਟੀਆਂ ਨਿਗੋਸੀਏਟ ਕਰਦੀਆਂ ਕਿਦੇ ਉੱਤੇ ਨੇ ਪਿਆ। ਕਿਉਂਕਿ ਇਸਰਾਈਲ ਨੇ ਤੇ ਆਖਿਆ ਹੈ ਕਿ ਕਿਸੇ ਵੀ ਵੈਸਟ ਨੂੰ, ਖਾਸ ਤੌਰ ਤੇ ਅਮਰੀਕਾ ਨੂੰ, ਕਿਸੇ ਵੀ ਈਰਾਨ ਦੇ ਨਾਲ ਬੈਡ ਡੀਲ ਦਾ ਹਿੱਸਾ ਨਹੀਂ ਬਣਨਾ ਚਾਹੀਦਾ। ਡੀਲ ਸਿਰਫ ਇਹ ਵੇ ਜਿਹੜੀ ਅਸਾਂ 3 सही ਪੁਆਇੰਟਸ ਦੱਸ ਦਿੱਤੇ ਨੇ, ਇਹ 3 ਪੁਆਇੰਟ ਤੇ ਐਸੇ ਨੇ ਜਿਹੜੇ ਮਤਲਬ ਇਹਨੂੰ ਮੰਨ ਕੇ ਤੇ ਫਿਰ ਈਰਾਨ ਨੂੰ ਰਿਜੀਮ ਡੀਕੈਪੀਟੇਟ ਕਰਨ ਦੀ ਜ਼ਰੂਰਤ ਨਹੀਂ। ਉਹਨਾਂ ਨੇ ਆਪਣੀ ਆਪ ਹੀ ਖੁਦਕੁਸ਼ੀ ਕਰ ਲਈ ਹੈ ਨਾ ਕਿ ਨਾ ਤੁਹਾਡੇ ਕੋਲ ਮਿਜ਼ਾਈਲ 에ਅਰ ਫੋਰਸ ਤੁਹਾਡੇ ਕੋਲ बिल्कुल है ਅੱਗੇ ਕੋਈ ਨਹੀਂ, बिल्कुल है ਮਿਜ਼ਾਈਲ ਪ੍ਰੋਗਰਾਮ ਆਪਣਾ ਰੋਲ ਬੈਕ ਕਰੋ। ਤੇ ਬਾਕੀ ਜਿਹੜੇ ਤੁਹਾਡੇ ਇੱਥੇ ਰੀਜਨਲ ਐਲਾਈਜ਼ ਨੇ ਜਿਨ੍ਹਾਂ ਨੇ ਤੁਹਾਡਾ ਇੰਨਾ ਸਾਥ ਦਿੱਤਾ, ਉਹਨਾਂ रीजनल ਨੂੰ ਤੁਸੀਂ ਬਿਲਕੁਲ ਛੱਡ ਦਿਓ ਜਾਂ ਉਹਨਾਂ ਨੂੰ ਫੜਵਾਉਣਾ ਸ਼ੁਰੂ ਕਰ ਦਿਓ ਜਾਂ ਉਹਨਾਂ ਨੂੰ ਮਰਵਾਉਣਾ ਸ਼ੁਰੂ ਕਰ ਦਿਓ। ਇਹ ਬਹੁਤ ਅਨਫੇਅਰ, ਇਹ ਬਹੁਤ ਬਾਰਬੈਰਿਕ ਤੇ ਇਹ ਬਹੁਤ ਹੀ ਪ੍ਰਿਮਿਟਿਵ ਕਿਸਮ ਦਾ ਸੈਟਅਪ ਹੈ ਜਿਹੜਾ ਕਿ ਜਿਹਦੇ ਉੱਤੇ ਗੱਲ ਕਰਦਿਆਂ ਵੀ ਤੁਹਾਨੂੰ ਇਹ ਲੱਗਦਾ ਹੈ ਕਿ ਇੱਕ ਸਾਈਡ ਜਿਹੜੀ ਉਹ ਕਿੰਨੀ ਅਨਰੀਜ਼ਨੇਬਲ ਹੈ, ਤੇ ਉਹ ਅਨਰੀਜ਼ਨੇਬਲ ਹੋਣ ਦੇ ਬਾਅਦ ਉਹਦੇ ਕੋਲ ਮੀਡੀਆ ਦਾ ਸਾਰਾ ਕੰਟਰੋਲ ਹੈ, ਉਹਦਾ ਇੱਕ ਆਪਣਾ ਨੈਰੇਟਿਵ ਹੈ, ਉਹਦਾ ਇੱਕ ਆਪਣਾ ਰਿਟੋਰਿਕ ਹੈ, ਤੇ ਉਹਦਾ ਇਹ ਖਿਆਲ ਹੈ ਕਿ ਉਹ ਬਿਲਕੁਲ ਰਾਈਟ ਸਾਈਡ ਤੇ ਨੇ ਤੇ ਉਹ ਈਵਲ ਨਾਲ ਫਾਈਟ ਪੇ ਕਰਦੇ ਨੇ। ਹੁਣ ਜਿਹੜੇ ਈਵਲ ਨੇ, ਜਿਹੜੇ ਕਿ ਅਸੀਂ ਹਾਂ, ਹੁਣ ਅਸਾਂ ਇਹ ਡਿਸਾਈਡ ਕਰਨਾ ਹੈ ਕਿ ਅਸਾਂ ਇਸ ਗੁੱਡ ਤੋਂ ਜਾਣ ਕੇ ਛੁਡਾਣੀ ਹੈ। ਵਕਤੀ ਤੌਰ ਤੇ ਛੁੱਟਦੀ ਹੈ, ਲੰਬੇ ਅਰਸੇ ਤੱਕ ਛੁੱਟਦੀ ਹੈ, ਸਾਨੂੰ ਨਹੀਂ ਪਤਾ। या ਲੇਕਿਨ हमेशा ਇਸਰਾਈਲ ਇੱਕ ਐਸੀ ਚੀਜ਼ ਹੈ ਜਿਹੜਾ ਕਿ ਹੁਣ ਤੁਸੀਂ ਵੇਖੋ ਕਿ ਪਤਾ ਨਹੀਂ 2 ਮਿਲੀਅਨ ਕਹਿ ਰਹੇ ਨੇ ਕਿੰਨੇ ਡਾਕੂਮੈਂਟਸ ਐਪਸਟੀਨ ਦੇ ਫਿਲਹਾਲ ਜਿਹੜੇ ਨੇ ਨਿਕਲੇ ਨੇ। ਹਰ ਇੱਕ जी ਡਾਕੂਮੈਂਟ ਦੇ ਵਿੱਚ ਪਤਾ ਲੱਗਦਾ ਹੈ ਜੀ ਕਿ ਇਸਰਾਈਲ ਜਿਹੜਾ ਉਹ ਪੂਰੀ ਦੁਨੀਆ ਦੀ ਸਿਆਸਤ ਦੇ ਵਿੱਚ ਉਹਦਾ ਹਿੱਸਾ ਵੇ।
ਉਹਦੇ ਵਿੱਚ ਤੁਹਾਨੂੰ ਮੋਦੀ ਦੀ ਮੇਲ ਲੱਭਦੀ ਏ, ਉਹਦੇ ਵਿੱਚ ਤੁਹਾਨੂੰ ਅਨਿਲ ਅੰਬਾਨੀ ਜਿਹੜਾ ਉਹ ਜੈਫਰੀ ਐਪਸਟੀਨ ਨੂੰ ਲਿਖਦਾ ਹੋਇਆ ਉਹਦੀ ਮੇਲ ਹੈ ਕਿ ਜਿਹੜਾ ਕੰਮ ਤੂੰ ਮੈਨੂੰ ਆਖਿਆ ਸੀ ਉਹ ਹੋ ਗਿਆ, ਮੋਦੀ ਇਜ਼ਰਾਈਲ ਜਾ ਕੇ ਮਿਲ ਆਇਆ, ਉੱਥੇ ਉਹਨੇ ਡਾਂਸ ਵੀ ਕੀਤਾ, ਐਵਰੀਥਿੰਗ ਇਜ਼ ਫਾਈਨ, ਐਵਰੀਥਿੰਗ ਹੈਜ਼ ਵਰਕਡ ਆਊਟ, ਥੈਂਕ ਯੂ ਸੋ ਮਚ। ਤੁਸੀਂ ਅੰਦਾਜ਼ਾ ਕਰੋ ਨਾ, ਕਿੱਥੇ ਇੰਡੀਆ, ਕਿੱਥੇ ਇਸਰਾਈਲ, ਕਿੱਥੇ ਵਿੱਚ ਬਹਿ ਕੇ ਜਿਹੜੇ ਨੇ ਇਸਰਾਈਲ ਤੇ ਇੰਡੀਆ ਦੇ ਦਰਮਿਆਨ ਜਿਹੜੇ ਨੇ ਨਾ ਉਹ ਤਲੋਕਾਤ ਅੱਛੇ ਕਰਵਾ ਕੇ ਇੱਕ ਦੂਜੇ ਦੇ ਡਾਂਸ ਕਰਨ ਦੀ ਗੱਲ ਵੀ ਹੁੰਦੀ ਹੈ। ਤੇ ਇਹ ਇਸਰਾਈਲ ਇੱਕ ਐਸਾ ਆਕਟੋਪਸ ਹੈ, ਇੱਕ ਐਸਾ ਇੱਕ ਇੰਨਾ ਬਦਬੂਦਾਰ ਸ਼ਿਕੰਜਾ ਹੈ, ਇਹਨੂੰ ਵੈਸਟ ਨੇ ਹੀ ਡਿਸਮੈਂਟਲ ਕਰਨਾ, ਇਸ ਲਾਇਬਿਲਿਟੀ ਤੋਂ ਉਹਨਾਂ ਨੇ ਜਾਨ ਛੁਡਾਣੀ, ਉਹ ਜਾਨ ਕੇ ਛੁਡਾਣ, ਉਹ ਜਾਨ ਛੁਡਾਣ ਦੀ ਗੱਲ ਕਰਦੇ ਨੇ ਤੇ ਉਹਨਾਂ ਦੀਆਂ ਭਿਆਨਕ ਭੱਦੀਆਂ ਤੇ ਗਲੀਜ਼ ਕਿਸਮ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਮਾਰਕੀਟ 'ਚ ਆ ਜਾਂਦੀਆਂ ਨੇ, ਕਿਉਂਕਿ ਇਹ ਸਾਰੇ ਪੀਡੋਫਾਈਲ, ਸਾਰੇ ਕੈਨਿਬਲਿਸਟ, ਸਾਰੇ ਡਿਰੇਂਜਡ, ਮੋਰਲੀ ਬੈਂਕਰਪਟ ਕਿਸਮ ਦੇ ਲੋਕ ਜਿਹੜੇ ਨੇ ਉਹ ਵੈਸਟਰਨ ਸਿਵਲਾਈਜੇਸ਼ਨ ਦੇ ਉੱਤੇ ਇਸ ਵਕਤ ਉਹਨਾਂ ਦੀ ਮੋਨੋਪੋਲੀ ਹੈ, ਜਿਹਦੇ ਵਿੱਚ ਉਹ ਮੇਰੇ ਤੇ ਤੁਹਾਡੇ ਜੇ ਲੋਕਾਂ ਨੂੰ ਆਉਂਦੇ ਨੇ ਕਿ ਤੁਸੀਂ ਅਨਸਿਵਲਾਈਜ਼ਡ ਜਾਹਿਲ ਲੋਕ ਹੋ। ਅਸੀਂ ਆ ਸਾਡੇ ਕੋਲ ਟਰੂ ਲਿਬਰਲ ਡੈਮੋਕ੍ਰੇਸੀ ਹੈ, ਅਸੀਂ ਤੁਹਾਨੂੰ ਦੱਸਾਂਗੇ ਕਿ ਮੁਲਕ ਕਿੰਝ ਚਲਾਣੇ ਨੇ, ਅਸੀਂ ਡਿਸਾਈਡ ਕਰਾਂਗੇ ਕਿਹੜਾ ਮੁਲਕ ਠੀਕ ਨਹੀਂ ਚੱਲਦਾ ਪਿਆ ਤੇ ਉਹਨੂੰ ਠੀਕ ਅਸੀਂ ਕਰਕੇ ਦੇਵਾਂਗੇ।